ਜਿਹੜੇ ਵਰੀਡ ਸੀ 18 ਮਾਰਚ ਦੇ ਉਹ ਸਾਰੇ ਤੋਂ ਬਾਅਦ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਹੈ ਨੇ ਨਹੀਂ ਨੇ, ਮੁਕਾਬਲਾ ਬਣਾ ਦਿੱਤਾ, ਹਿਰਾਸਤ 'ਚ ਨੇ। ਚਲੋ ਇੱਕ ਪਾਰਟ ਤਾਂ ਹੋਇਆ ਕਿ ਭਾਈ ਡਿਬਰੂਗੜ੍ਹ 8-9 ਦਾ ਸਾਰੇ ਪਹੁੰਚੇ ਹੋਏ ਨੇ। SGPC ਇੰਨੀ ਕੁ ਦਿਆਲ ਹੋਈ ਹੈ ਕਿ ਭਾਈ ਆਪਣੇ ਖਰਚੇ 'ਤੇ ਲਿਜਾਣ ਨੂੰ ਤਿਆਰ ਹੈ, ਵਕੀਲ ਵੀ ਅਪਾਇੰਟ ਕੀਤਾ ਹੋਇਆ ਹੈ, ਦੂਸਰਾ ਵੀ ਹੈ। ਜ਼ਾਹਰ ਹੈ ਕਿ ਵੀ ਉਹੀ ਦੋ ਮੂੰਹੇ ਸੱਪ ਵਾਲੀ ਲਾਈਨ ਆਮ ਨੌਜਵਾਨੀ 'ਚ, ਆਮ ਸਿੱਖ ਸੰਗਤਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਲਈ ਹਮਦਰਦੀ ਹੈ ਕਿ ਵੀ ਸਰਕਾਰ ਨੇ ਤਾਂ ਸਰਾਸਰ ਧੱਕਾ ਕੀਤਾ, ਕੋਈ ਕੇਸ ਨਹੀਂ ਬਣਦਾ। ਫਿਰ ਤੁਸੀਂ ਹਜ਼ਾਰਾਂ ਮੀਲ ਦੂਰ ਜਿਹੜਾ ਲੈ ਕੇ ਜਾਂਦੇ ਹੋ, ਕਾਲਾ ਪਾਣੀ ਤੁਸੀਂ ਲੱਭ ਲਿਆ। ਹੁਣ ਉਸ ਗੁੱਸੇ ਨੂੰ ਵੀ ਉਹ ਠੰਡਾ ਕਰਨਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਆਪਣੇ ਖਾਤੇ 'ਚ ਵੀ ਪਾਉਣਾ ਚਾਹੁੰਦੇ ਨੇ। ਇਸ ਗੱਲ ਦੇ ਮੱਦੇਨਜ਼ਰ ਹੀ ਕਿ ਹਰ ਕੋਈ ਆਪਣੇ ਇੰਡੀਵਿਜੂਅਲ ਵਕੀਲ ਵੀ ਕਰ ਰਿਹਾ ਜਾਂ ਵਕੀਲ ਆਪਣੀਆਂ ਇੰਡੀਵਿਜੂਅਲ ਸੇਵਾਵਾਂ ਵੀ ਦੇ ਰਹੇ ਹੋਣਗੇ, ਉਹਦੇ 'ਤੇ ਜਿਹੜਾ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਲਿਖਿਆ ਉਹ ਉਹਨਾਂ ਦੇ ਵਕੀਲ ਸਿਮਰਨਜੀਤ ਸਿੰਘ ਨੇ ਰਿਲੀਜ਼ ਕੀਤਾ ਆਸਾਮ ਜੇਲ੍ਹ 'ਚੋਂ। ਸਿੱਖੀ ਜਜ਼ਬਾ ਰੱਖਣ ਵਾਲੇ ਅਤੇ ਕਾਬਲ ਵਕੀਲਾਂ ਦਾ ਪੈਨਲ ਜਲਦ ਤਿਆਰ ਕੀਤਾ ਜਾਏਗਾ ਜੋ ਸਾਡੇ ਕੇਸਾਂ ਦੀ ਪੈਰਵਾਈ ਕਰੇਗਾ। ਕੋਈ ਵੀ ਵਿਅਕਤੀ ਨਿੱਜੀ ਤੌਰ ਤੇ ਦਾਅਵਾ ਨਾ ਕਰੇ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਵਕੀਲ ਰਾਹੀਂ ਡਿਬਰੂਗੜ੍ਹ ਅਸਾਮ ਜੇਲ੍ਹ ਵਿੱਚ ਬੰਦ ਸਿੰਘਾਂ ਨਾਲ ਪਰਿਵਾਰਕ ਮੈਂਬਰਾਂ ਨੇ ਮੁਲਾਕਾਤ ਕੀਤੀ ਔਰ ਭਾਈ ਅੰਮ੍ਰਿਤਪਾਲ ਸਿੰਘ ਜਰਾ ਵੱਲੋਂ ਆਪਣੇ ਵਕੀਲ ਰਾਹੀਂ ਇੱਕ ਪੱਤਰ ਵਿੱਚ ਸਿੱਖ ਸੰਗਤਾਂ ਤੱਕ ਪਹੁੰਚ ਵੀ ਕੀਤੀ ਗਈ ਹੈ। ਸੋ SGPC ਵੱਲੋਂ ਇਸ ਕੇਸ ਵਿੱਚ ਦਿਖਾਈ ਜਾ ਰਹੀ ਵਿਸ਼ੇਸ਼ ਦਿਲਚਸਪੀ ਅਤੇ ਵਕੀਲਾਂ ਵਿੱਚ ਜਿਹੜੀ ਹੈ ਕੇਸ ਲੜਨ ਦੀ ਹੋੜ ਦਾ ਜਿਹੜਾ ਦਿਲਚਸਪੀ ਦਾ ਵਾਇਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ YouTube ਤੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਟਵਾਲ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਸਾਡੇ ਵੀਰ ਸਰ, ਗੁਰਨਾਮ ਸਿੰਘ ਕਹਿੰਦੇ ਨੇ ਇਦੋਂ ਜੀ ਕਦੇ ਚਾਈਨਾ ਦਾ ਨਾਮ ਵੀ ਲੈ ਲਿਆ ਕਰੋ, ਇੱਕ ਪਾਕਿਸਤਾਨ ਤੇ IS ਤੇ ਹੀ ਫਸੇ ਰਹਿੰਦੇ ਹੋ। ਇੰਡੀਆ ਨੂੰ ਉਹਨਾਂ ਨੇ ਐਡਵਾਈਸ ਕੀਤਾ ਕਿ ਹੁਣ ਜਰਾ ਦਾਇਰਾ ਵਧਾਓ, ਚੀਨ ਨੂੰ ਵੀ ਵਿੱਚ ਲਿਆਓ। ਜਤਿੰਦਰ ਸਿੰਘ ਫਤਿਹ ਅਰਜ਼ ਕਰਦੇ ਨੇ ਤੁਹਾਨੂੰ ਵੀ ਮੈਨੂੰ ਵੀ, ਇਸੇ ਤਰ੍ਹਾਂ ਦਵਿੰਦਰ ਸੰਧੂ ਉਹਨਾਂ ਨੇ ਵੀ ਜਿਹੜੇ ਫਤਿਹ ਵੀ ਔਰ ਦਿਲ ਦਾ ਵੀ ਤੋਹਫਾ ਭੇਜਿਆ। ਔਰ ਦਵਿੰਦਰ ਸਿੰਘ ਪੰਜਾਬ ਐਂਡ ਸਿੱਖ ਕੌਮ ਦਾ ਓਨਲੀ ਸੋਲਿਊਸ਼ਨ ਫਰੀडम ਔਰ ਜਸਵੀਰ ਬਰਾੜ ਉਹਨਾਂ ਨੇ ਤੁਹਾਨੂੰ ਔਰ ਫਤਿਹ ਬੁਲਾਈ ਹੈ। ਸਰਮੁਖ ਮੁੰਦਰਾ ਉਹਨਾਂ ਦੀ ਫਤਿਹ ਹੈ। ਆਗਾ ਗੁਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਵੀ ਔਰ ਤੁਹਾਨੂੰ ਉਹਨਾਂ ਨੇ ਵੰਡਰਫੁਲ ਲਵਲੀ ਸਿਸਟਰ ਕੌਰ ਥੈਂਕਸ ਫॉर ਟਰੂਥ। Actually, history shows Britain always supported Hindus against Sikhs and Muslims because they know Muslims and Sikhs। ਬਿਲਕੁਲ ਅੰਗਰੇਜ਼ ਬਾਣੀਆਂ ਹਿੰਦੂ ਬਾਣੀਆਂ ਭਾਈ ਭਾਈ, ਇਹ ਉਹਨਾਂ ਦੀ ਨੀਤੀ ਹਮੇਸ਼ਾ ਰਹੀ ਹੈ। ਔਰ ਅਮਰਜੀਤ ਸੈਣੀ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਕੈਨੇਡਾ ਰੀਨਿਊਲ ਐਨਰਜੀ ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਬਲਕਾਰ ਸਿੰਘ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਜਸ ਲਿਖਦੇ ਨੇ ਇੰਡੀਅਨ ਇੰਡੀਪੈਂਡੈਂਸ ਡੇ 15/8/1947 constitution imperfect with concerns in 1950 Khalistan will have input from World Sikh Parliament, Sikhs for Justice, Khalsa Aid Gurdwaras for its constitution। बिल्कुल ठीक फरमाया कि भाई 47 च भारत होया लेकिन 1950 च उन्होंने कॉन्स्टिट्यूशन सी। सो साडा कॉन्स्टिट्यूशन एक आइडियल खालिस्तान दे शहरी बट सर्टनली ਜਿਹੜੀ ਹੈ ਇਨਪੁਟ ਬਾਹਰਲੇ ਸਿੱਖਾਂ ਦੇ ਵੀ ਉਸ ਦੇ ਵਿੱਚ ਹੋਏਗੀ। ਬਲਜੀਤ ਵੜੈਚ ਉਹਨਾਂ ਨੇ ਫਤਿਹ ਅਰਜ਼ ਕੀਤੀ ਹੈ। ਔਰ ਉਹਨਾਂ ਨੇ KID ਤੋਂ ਟੂਡੇਜ਼ ਬਲੋਮ ਰਿਪੋਰਟ ਇਜ਼ ਵੈਰੀ ਡਿਸਅਪੋਇੰਟਿੰਗ, ਵੀ ਸ਼ੁੱਡ ਟੇਕ ਸਮ ਐਕਸ਼ਨ ਅਗੇਂਸਟ ਦੈਟ ਰਿਪੋਰਟ ਵਿਦ ਦ ਹੈਲਪ ਆਫ ਦ ਲਾਅ। ਸਾਨੂੰ ਵੈਸੇ ਪਤਾ ਲੱਗਾ ਵੀ ਇਸ ਨੂੰ ਚੈਲੰਜ ਕੀਤਾ ਜਾ ਰਿਹਾ ਔਰ ਅਸੀਂ ਅੱਜ ਦੇ ਪ੍ਰੋਗਰਾਮ 'ਚ ਨੂੰ ਡਿਸਕਸ ਵੀ ਕੀਤਾ। ਜਸਵੀਰ ਬਰਾੜ ਉਹਨਾਂ ਨੇ ਫਿਰ ਸਿੱਖਸ ਫॉर ਜਸਟਿਸ ਔਰ ਰੈਫਰੈਂਡਮ ਔਰ ਤੁਹਾਨੂੰ ਵੀ ਫਤਿਹ ਉਹਨਾਂ ਨੇ ਬੁਲਾਈ। ਰੱਕੜ ਜਥੇਦਾਰ ਸਾਹਿਬ ਨੂੰ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ। ਇਹ ਦੇਖ ਕੇ ਮੋਰਿੰਡਾ ਫਿਰ ਬੇਅਦਬੀ ਹੋ ਗਈ ਜੀ। ਅੱਜ ਈਵਨ ਡਿਸਟ੍ਰਿਕਟ ਗੁਰਦਾਸਪੁਰ 'ਚ ਵੀ ਇੱਕ ਬੇਅਦਬੀ ਦਾ ਜਿਹਦੇ 'ਚ ਕਿ ਖੇਤੇ ਵਿੱਚ ਗੁਟਕਾ ਔਰ ਕੁਝ ਪਿਕਚਰ ਸੁੱਟੀਆਂ ਗਈਆਂ। ਔਰ ਸਮਾਰਟ ਕਿਡਸ ਐਂਡ ਫਨ ਉਹਨਾਂ ਨੇ ਸਮਾਰਟ ਕਿਡਸ ਐਂਡ ਫਨ ਡਾਕਟਰ ਸਾਹਿਬ ਫੋਨ ਵੀ ਕੀਤਾ, ਈਮੇਲ ਵੀ ਕੀਤੀ, ਪਰ ਕੋਈ ਜਵਾਬ ਨਹੀਂ ਆਇਆ। ਨਹੀਂ ਤੁਹਾਡੀ ਭਾਈ ਸਾਹਿਬ ਈਮੇਲ ਨਹੀਂ ਮਿਲੀ ਔਰ ਫੋਨ ਵੀ ਮੈਨੂੰ ਮੈਸੇਜ ਤੁਹਾਡਾ ਨਹੀਂ ਆਇਆ। ਤੁਸੀਂ ਈਮੇਲ ਜਿਹੜਾ
ਦੱਸਿਆ ਜਾਂਦਾ ਹੈ ਕਿ ਈਮੇਲ ਹੁੰਦਾ ਜਿਹੜਾ ਤੁਸੀਂ ਅਨਾਉਂਸ ਕਰ sos@tv84.tv sos@tv84.tv ਤੇ ਉਸ ਤੇ ਤੁਸੀਂ ਸਾਨੂੰ ਭੇਜੋ ਹਾਂਜੀ ਔਰ ਬਹੁਤ ਬਹੁਤ ਦੇਵ ਸਿੰਘ ਨੂਰ ਉਹਨਾਂ ਨੇ ਸਾਡੀ ਜ਼ਿੰਦਗੀ ਖਰਾਬ ਕਰਤੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਕੀ ਜਿਹੜੇ ਗੁਲਾਮ ਹੁੰਦੇ ਨੇ ਉਹਨਾਂ ਦੀ ਤਾਂ ਜ਼ਿੰਦਗੀ ਹੁੰਦੀ ਨਹੀਂ, ਉਹ ਤਾਂ ਮਾਲਕਾਂ ਦੇ ਹੱਥ ਹੁੰਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਇੱਕ ਪਾਸੇ ਮੀਡੀਆ 'ਚੋਂ ਪਿਛਲੇ 3 ਦਿਨਾਂ ਤੋਂ ਤਾਂ ਪ੍ਰਕਾਸ਼ ਸਿੰਘ ਬਾਦਲ ਛਾਏ ਹੋਏ ਨੇ, 95 ਸਾਲਾ ਬਾਬਾ ਬੋੜ ਕੋਈ ਬਣਾ ਰਿਹਾ, ਕੋਈ RSS ਵਾਲਿਆਂ ਨੇ ਵੀ ਬੜਾ ਹਿਰਦੇ ਵੇਦਕ ਉਹਦੇ 'ਚ ਈਵਨ ਮੋਹਨ ਭਾਗਵਤ ਵੀ ਔਰ ਸਰਸੰਘ ਚਾਲਕ ਵੀ ਕਿ ਇੰਨਾ ਮਹਾਨ ਆਦਮੀ, ਇੰਨਾ ਪੋਲਾਈਟ, ਇੰਨੀ ਨਿਮਰਤਾ, ਇੰਨਾ ਵੱਡਾ ਦੇਸ਼ ਦਾ ਲੀਡਰ, ਇੰਨਾ ਸਾਰਾ ਔਰ ਪੂਰਾ ਜਿਹਨੂੰ ਤਾਮ ਝਾਮ ਕਹਿੰਦੇ ਨੇ ਉਹਦੇ ਨਾਲ ਉਹਨੂੰ ਵਿਦਾ ਕੀਤਾ ਗਿਆ। ਔਰ ਉਹਦੇ ਤੇ ਅਸੀਂ ਤਾਂ ਪਹਿਲੇ ਦਿਨ ਹੀ ਜਿਹੜੀ ਪੋਲੀਟੀਕਲ ਲੈਗੇਸੀ ਆ ਉਸ ਦਾ ਜ਼ਿਕਰ ਕੀਤਾ ਸੀ, ਪਰ ਬਹੁਤਿਆਂ ਨੂੰ ਇਹ ਸ਼ੌਕ ਲੱਗਾ ਕਿ ਜਿਸ ਲੈਵਲ ਤੇ ਹਿੰਦੂ ਤਵੀਆਂ ਨੇ ਸੋਗ ਮਨਾਇਆ। ਸੋ ਇੱਕ ਅੱਜ ਵੀਰ ਕਹਿਣ ਲੱਗੇ ਕਿ ਜੀ ਅਸੀਂ ਪਹਿਲਾਂ ਤਾਂ ਚਲੋ ਥੋੜਾ ਬਹੁਤ ਉਹਦਾ ਇਮੇਜ ਸੀ ਕਿ ਜੀ ਉਹਨੇ ਬਿਜਲੀ ਮੁਫਤ ਕੀਤੀ ਜਾਂ ਮਾਰਕੀਟਾਂ ਜਾਂ ਦੂਜੇ ਤੀਜੇ ਜਿਵੇਂ ਖੇਤੀਬਾੜੀ ਸੈਕਟਰ ਨੂੰ, ਪਰ ਉਹ ਕਹਿੰਦਾ ਜੀ ਜਿਵੇਂ ਅਫਸੋਸ ਔਰ ਦੂਜਾ ਉਤੋਂ ਇਹ ਲੱਗਦਾ ਵੀ ਇਹ ਸਾਡਾ ਰਤਨ ਨਹੀਂ ਸੀ, ਵੀ ਤੁਸੀਂ ਠੀਕ ਹੀ ਕਿਹਾ RSS ਰਤਨ। ਮੈਂ ਕਿਹਾ ਜੀ ਬਿਲਕੁਲ ਠੀਕ, ਇਸ ਲਈ ਕਿਉਂਕਿ ਅਸੀਂ ਕਾਰਗੁਜ਼ਾਰੀ 'ਚ ਯਕੀਨ ਕਰਦੇ ਹਾਂ, ਅਸੀਂ ਪਰਸਨਲ ਕਰੈਕਟਰ ਅਸੈਸੀਨੇਸ਼ਨ 'ਚ ਯਕੀਨ ਨਹੀਂ ਕਰਦੇ, ਬਾਕੀ ਜੋ ਪਿਛੋਕੜ ਹੈ ਸੋ ਹੈ ਹੀ ਹੈ। ਲੇਕਿਨ ਇਸੇ ਹੀ ਪੀਰੀਅਡ 'ਚ ਜਿੱਥੇ ਇੱਕ ਉਹ ਬੰਦਾ ਜਿਹਨੇ ਅਲਾਇੰਸ ਤੋੜਿਆ ਹੋਇਆ ਸੀ ਹੁਣ BJP ਨਾਲ ਕਿਸਾਨ ਲਹਿਰ ਤੋਂ ਬਾਅਦ, ਉਹਨੂੰ ਕਿਸ ਲੈਵਲ ਦੇ ਉੱਤੇ 2 ਦਿਨ ਦਾ ਰਾਸ਼ਟਰੀ ਸੋਗ, ਮੋਦੀ ਉੱਡ ਕੇ ਜਿਹੜਾ ਹੈ ਉਹ ਦਿੱਲੀੋਂ ਚੰਡੀਗੜ੍ਹ ਆਇਆ, ਅਕਾਲੀ ਦਲ ਦੇ ਦਫ਼ਤਰ 'ਚ ਡੈੱਡ ਬਾਡੀ ਤੇ ਫੁੱਲ ਮਾਲਾਵਾਂ ਰੱਖੀਆਂ, ਬਾਕੀ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਉਹਨਾਂ ਦਾ ਉਸ ਤੋਂ ਨਜ਼ਰ ਆਉਂਦਾ ਹੈ ਕਿ ਵੀ ਇੱਕ ਪਾਸੇ ਉਸੇ ਪੰਜਾਬ 'ਚ ਲਗਾਤਾਰਤਾ ਨਾਲ ਨੌਜਵਾਨਾਂ ਦੀ ਫੜੋਫੜੀ, ਬੀਬੀਆਂ ਨੂੰ ਵੀ ਥਾਣਿਆਂ 'ਚ ਬਿਠਾਉਣਾ, 9-10 ਸਾਡੇ ਬੰਦੇ ਚੁੱਕ ਕੇ 3000 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਭੇਜ ਦਿੱਤੇ, ਅੰਮ੍ਰਿਤ ਛਕਾਣਾ ਹੀ ਗੁਨਾਹ ਬਣ ਗਿਆ। ਤੇ ਫਿਰ ਐਸਾ ਇਹਦੇ 'ਚ ਕੀ ਹੈ ਜਿਹੜਾ ਇਹਦੇ ਮਰਨ ਤੋਂ ਬਾਅਦ ਉਹਨਾਂ ਨੂੰ ਅਫਸੋਸ ਹੋ ਰਿਹਾ ਇੰਨਾ, ਇਹ ਕਿ ਭਾਈ ਉਸ ਨੇ ਕਿਸ ਲੈਵਲ ਤੱਕ ਲਿਆ ਕੇ ਹਿੰਦੂਤਵਾ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਬਿਠਾਇਆ, ਇਹ ਆਪਣੇ ਆਪ 'ਚ ਹੀ ਆਨਸਰ ਹੈ। ਹੁਣ ਇੱਕ ਪਾਸੇ ਜਿਹੜੇ ਵਰਿਡ ਸੀ 18 ਮਾਰਚ ਦੇ ਉਹ ਸਾਰੇ ਤੋਂ ਬਾਅਦ ਕਿ ਬਈ ਭਾਈ ਅੰਮ੍ਰਿਤਪਾਲ ਸਿੰਘ ਹੈ ਨੇ ਨਹੀਂ ਨੇ, ਮੁਕਾਬਲਾ ਬਣਾ ਦਿੱਤਾ, ਹਿਰਾਸਤ 'ਚ ਨੇ, ਚਲੋ ਇੱਕ ਪਾਰਟ ਤਾਂ ਹੋਇਆ ਕਿ ਭਾਈ ਡਿਬਰੂਗੜ੍ਹ 8-9 ਦਾ ਸਾਰੇ ਪਹੁੰਚੇ ਹੋਏ ਨੇ। ਔਰ ਹੁਣ ਸ਼੍ਰੋਮਣੀ ਕਮੇਟੀ ਨੇ ਆਪਣੇ ਜਿਹੜੇ ਵਕੀਲ ਨੂੰ ਭੇਜ ਕੇ ਉਹਨਾਂ ਦੇ 8 ਜਿਹੜੇ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹ ਮੁਲਾਕਾਤ ਲਈ ਲੈ ਕੇ ਗਏ। ਉਹਨਾਂ ਨੇ ਵੀ ਸ਼ਰਤ ਰੱਖੀ ਜੀ ਪਰਿਵਾਰ ਦਾ ਇੱਕ ਮੈਂਬਰ ਹੀ ਮਿਲ ਸਕਦਾ ਹੈ। ਚਲੋ ਉਹਨਾਂ ਨੇ ਮਿਲ ਵੀ ਲਿਆ, ਮੁਲਾਕਾਤ ਵੀ ਹੋਈ ਔਰ ਵਕੀਲ ਦੋਨੋਂ, ਇੱਕ ਸਿਆਲਕਾ ਇਹਨਾਂ ਦਾ ਵਕੀਲ ਵੀ ਔਰ ਸ਼ਾਇਦ ਐਗਜ਼ੈਕਟਿਵ ਮੈਂਬਰ ਵੀ ਨੇ ਸ਼੍ਰੋਮਣੀ ਕਮੇਟੀ ਦਾ, ਇੱਕ ਸਿਮਰਨਜੀਤ ਸਿੰਘ ਜਿਹੜੇ ਚੰਡੀਗੜ੍ਹ ਬੇਸਡ ਅਟਾਰਨੀ ਨੇ, ਕਿਸੇ ਵੇਲੇ ਵਾਇਸਿਸ ਫਾਰ ਫਰੀडम ਦੇ ਵੀ ਕੇਸਿਸ ਉਹ ਹੈਂਡਲ ਕਰਦੇ ਰਹੇ, ਉਹ ਵੀ ਨਾਲ ਗਏ ਸੀ। ਹੁਣ ਉਸ ਸਾਰੇ ਦੇ ਚੱਲਦੇ ਆ ਜਿਸ ਅੰਦਾਜ਼ 'ਚ SGPC ਔਰ ਦੂਸਰੇ ਦਾ ਇੰਟਰਸਟ ਇਸ ਪਾਸੇ ਸ਼ੋ, ਇੱਕ ਪਾਸੇ ਤਾਂ ਬਹੁਤਿਆਂ ਨੂੰ ਚੰਗਾ ਵੀ ਲੱਗਦਾ ਕਿ ਵੀ ਚਲੋ SGPC ਨੇ ਬਾਂਹ ਫੜੀ, ਲੇਕਿਨ ਤੁਸੀਂ ਇਹ ਜਦੋਂ ਦੋਨੋਂ ਧਿਰਾਂ ਵੱਲ ਦੇਖੋਗੇ ਕਿ ਪੋਲੀਟੀਕਲੀ ਤੇ ਅਕਾਲੀ ਦਲ, ਬਾਦਲ ਜਾਂ ਮਜੀਠੀਆ ਜਾਂ ਉਹਨਾਂ ਦੀ ਕੀ ਲਾਈਨ ਰਹੀ। ਹੁਣ ਵੀ ਜਦੋਂ ਸੁਖਬੀਰ ਬਾਦਲ ਨੇ ਇੱਕ ਪਾਰਟ ਦਿੱਤਾ ਤੇ ਅਰੈਸਟਡ ਨੂੰ ਕੌਮਿਆਂ 'ਚ ਲਿਖਿਆ ਕਿ ਅੰਮ੍ਰਿਤਪਾਲ, ਮਤਲਬ ਇਹ ਹੈ ਕਿ ਸਾਰੀ ਸਰਕਾਰ ਦੀ ਖੇਡ ਹੈ, ਕੋਈ ਅਰੈਸਟਡ ਰੁਸਟਡ ਨਹੀਂ ਹੈ, ਨਹੀਂ ਉਹਨਾਂ ਦਾ ਇਹ ਇੱਕ ਨੌਟੰਕੀ ਹੈ। ਲੇਕਿਨ ਦੂਸਰੇ ਪਾਸੇ SGPC ਇੰਨੀ ਕੁ ਦਿਆਲ ਹੋਈ ਹੈ ਕਿ ਭਾਈ ਆਪਣੇ ਖਰਚੇ ਤੇ ਲਿਜਾਣ ਨੂੰ ਤਿਆਰ ਹੈ, ਵਕੀਲ ਵੀ ਅਪਾਇੰਟ ਕੀਤਾ ਹੋਇਆ ਹੈ, ਦੂਸਰਾ ਵੀ ਹੈ। ਜ਼ਾਹਰ ਹੈ ਕਿ ਵੀ ਉਹੀ ਦੋ ਮੂੰਹੇ ਸੱਪ ਵਾਲੀ ਲਾਈਨ, ਕਿਉਂਕਿ ਆਮ ਨੌਜਵਾਨੀ 'ਚ, ਆਮ ਸਿੱਖ ਸੰਗਤਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਲਈ ਹਮਦਰਦੀ ਹੈ ਕਿ ਬਈ ਸਰਕਾਰ ਨੇ ਤਾਂ ਸਰਾਸਰ ਧੱਕਾ ਕੀਤਾ, ਕੋਈ ਕੇਸ ਨਹੀਂ ਬਣਦਾ। ਫਿਰ ਤੁਸੀਂ ਹਜ਼ਾਰਾਂ ਮੀਲ ਦੂਰ ਜਿਹੜਾ ਲੈ ਕੇ ਜਾਂਦੇ ਹੋ, ਕਾਲਾ ਪਾਣੀ ਤੁਸੀਂ ਲੱਭ ਲਿਆ। ਹੁਣ ਉਸ ਗੁੱਸੇ ਨੂੰ ਵੀ ਉਹ ਠੰਡਾ ਕਰਨਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਆਪਣੇ ਖਾਤੇ 'ਚ ਵੀ ਪਾਉਣਾ ਚਾਹੁੰਦੇ ਨੇ। ਹੁਣ ਇੱਕ ਪਾਸੇ ਤਾਂ ਇਹ ਦੌੜ ਹੈ, SGPC ਜਿਹੜਾ ਧਾਮੀ ਔਰ ਦੂਜੇ ਜਿਹੜੇ ਨੇ, ਇਹ ਸਾਰੇ ਇਹਨਾਂ ਦੇ ਥੱਲੇ ਹੀ ਕੰਮ ਕਰਦੇ ਨੇ। ਵਕੀਲਾਂ ਦੀ ਗੱਲ ਇਹ, ਔਰ ਹੁਣ ਕੁਛ ਚੀਜ਼ਾਂ ਅਸੀਂ ਉਹ ਹੁੰਦਾ ਵੀ ਆਈ ਸੈਡ ਇਟ ਬਿਫੋਰ, ਇਹ ਬਹੁਤ ਪਹਿਲਾਂ
ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਤੱਕ ਇਹ ਮੈਸੇਜ ਵੀ ਸਿਆਣਿਆਂ ਨੇ ਪਹੁੰਚਾਇਆ ਸੀ ਕਿ ਭਾਈ ਤੁਸੀਂ ਜਿਸ ਰਸਤੇ ਤੇ ਤੁਰੇ ਹੋ, ਸੂਨਰ ਔਰ ਲੇਟਰ ਸਟੇਟ ਸਟ੍ਰਾਈਕ ਕਰੇਗੀ, ਇਸ ਲਈ ਬਿਹਤਰ ਹੈ ਕਿ ਤੁਸੀਂ ਇੱਕ ਸਿਆਣਿਆਂ ਦਾ, ਜਿਨ੍ਹਾਂ ਨੂੰ ਤੁਸੀਂ ਸਿਆਣੇ ਸਮਝਦੇ ਹੋ, ਉਹਨਾਂ ਦਾ ਇੱਕ ਐਡਵਾਈਜ਼ਰੀ ਬੋਰਡ ਵੀ ਬਣਾ ਲਓ ਔਰ ਇੱਕ ਵਕੀਲਾਂ ਦਾ ਪੈਨਲ ਵੀ ਬਣਾ ਲਓ, ਕਿਉਂਕਿ ਅਲਟੀਮੇਟਲੀ ਦੋਨੋਂ ਹੀ ਤੁਹਾਨੂੰ ਜਿਹੜੇ ਨੇ ਉਹ ਲੋੜੀਂਦੇ ਹੋਣਗੇ। ਪਰ ਕਈ ਵਾਰ ਤੁਸੀਂ ਆਪਣੀ ਮੰਜ਼ਿਲ ਵੱਲ ਵਧਣ ਲਈ ਇੰਨੇ ਕਾਹਲੇ ਹੁੰਦੇ ਹੋ ਕਿ ਦੂਸਰੀਆਂ ਚੀਜ਼ਾਂ ਤੁਹਾਨੂੰ ਉਨੀਆਂ ਅਹਿਮ ਨਹੀਂ ਲੱਗਦੀਆਂ। ਔਰ ਇਹ ਕਨਫਿਊਜ਼ਨ ਜਦੋਂ ਉਹਨਾਂ ਦੀ ਸਡਨ ਇਹ 18 ਮਾਰਚ ਵਾਲਾ ਵਾਕਿਆ ਹੁੰਦਾ ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਕ ਪਾਸੇ ਕੁਝ ਵਕੀਲਾਂ 'ਚ ਹੋੜ ਵੀ ਲੱਗਦੇ ਆ। ਹਾਲਾਂਕਿ ਉਹਨਾਂ ਦਾ ਵਕੀਲ ਬਣ ਕੇ ਜਿਹੜੇ ਮਿਸਟਰ ਖਾਰਾ ਆਏ, ਉਹਨਾਂ ਦੇ ਫਾਦਰ ਜਾਂ ਉਹਨਾਂ ਦਾ ਬੇਟਾ ਵੀ, ਆਮ ਲੋਕਾਂ ਨੂੰ, ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ ਸੱਜਣ ਕੌਣ ਨੇ, ਬਟ ਹਿੰਮਤੀ ਹੋਣਗੇ ਜਾਂ ਉਹਨਾਂ ਦਾ ਟਰਸਟ ਹੋਏਗਾ। ਲੇਕਿਨ ਜਿਸ ਕਿਸਮ ਨਾਲ ਉਹ ਮੀਡੀਆ ਤੇ ਜਾਂ ਦੂਜੇ ਤੇ ਆ ਕੇ ਹੈਂਡਲ ਕਰਦੇ ਸੀ, ਬਹੁਤਿਆਂ ਨੇ ਮੈਨੂੰ ਵੀ ਕਿਹਾ ਕਿ ਜੀ ਇਹ ਕੰਮ ਠੀਕ ਨਹੀਂ ਹੈ। ਭਾਵੇਂ ਚਲੋ ਬੰਦਾ ਕਰੇਜੀਅਸ ਹੋਏਗਾ ਜਾਂ ਬਹਾਦਰੀ ਵਾਲਾ ਹੋਏਗਾ, ਔਰ ਉਹਨਾਂ ਨਾਲ ਹੈ ਵੀ ਇਹ ਤਾਂ ਇੱਕ ਸਫਿਸਟੀਕੇਟ ਤਰੀਕੇ ਦੇ ਨਾਲ ਵਕੀਲਾਂ ਦਾ ਪੈਨਲ ਹੋਣਾ ਚਾਹੀਦਾ। ਤੇ ਮੈਂ ਕਿਹਾ ਜੀ ਅਸੀਂ ਤਾਂ ਬਹੁਤ ਪਹਿਲਾਂ ਸੁਜੈਸਟ ਕੀਤਾ ਸੀ ਉਹਦੇ ਲਈ, ਈਵਨ ਚੰਡੀਗੜ੍ਹ ਦੇ 1-2 ਪ੍ਰੋਮੀਨੈਂਟ ਵਕੀਲਾਂ ਨੇ ਉਹਨਾਂ ਨੂੰ ਕਾਲ ਵੀ ਕੀਤਾ ਔਰ ਉਹਨਾਂ ਨੇ ਕਿਹਾ ਜੀ ਹਾਂ ਅਸੀਂ ਤੁਹਾਨੂੰ ਦੱਸਾਂਗੇ ਵਕਤ ਆਉਣ ਤੇ। ਪਰ ਜਦੋਂ ਤੱਕ ਇਹ ਹੋਇਆ ਇਟ ਵਾਸ ਟੂ ਲੇਟ। ਔਰ ਇਸ ਸਾਰੇ ਦੇ ਵਿੱਚ ਹੁਣ ਮੈਨੂੰ ਇਹ ਵੀ ਨਜ਼ਰ ਆਉਂਦਾ ਹੈ ਵੀ ਜਿਹੜੇ ਉਹਨਾਂ ਦਾ ਆਪਣਾ ਟਰਸਟਵਰਦੀ ਹੋਏਗਾ, ਜਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਅਟਾਰਨੀ ਜਾਂ ਸਿਮਰਨਜੀਤ ਸਿੰਘ ਜਿਹੜੇ ਨੇ ਇਹਨਾਂ 'ਚ, ਜਾਂ ਹੁਣ ਕੁਛ ਜਿਹੜੇ ਨੇ ਜਿਵੇਂ ਦਲਜੀਤ ਸਿੰਘ ਕਲਸੀ, ਉਹਨਾਂ ਦੀ ਵਾਈਫ, ਉਹਨਾਂ ਨੇ ਆਪਣਾ ਵਕੀਲ ਕੀਤਾ, ਦੂਸਰੇ ਵੀ ਦੌੜ ਭੱਜ ਕਰ ਰਹੇ ਹੋਣਗੇ। ਹੁਣ ਕਈ ਵਾਰ ਇਹ ਨਹੀਂ ਹੁੰਦਾ, ਔਰ ਅਸੀਂ ਸਮਝਦੇ ਹਾਂ ਵੀ ਬਹੁਤ ਸਾਰੇ ਜਿਹੜੇ ਨੇ ਉਹ ਸੇਵਾ ਭਾਵ ਵਾਲੇ ਵੀ ਹੋਣਗੇ, ਪਰ ਇਹ ਵੀ ਇੱਕ ਟ੍ਰੈਂਡ ਵੀ ਹੁੰਦਾ ਹੈ ਵੀ ਤੁਸੀਂ ਜਿਹੜਾ ਚੀਜ਼ ਹਾਈਲਾਈਟ ਹੋ ਰਿਹਾ ਹੁੰਦਾ ਹੈ, ਵਕੀਲਾਂ 'ਚ ਵੀ ਇੱਕ ਹੋੜ ਲੱਗ ਜਾਂਦੀ ਹੈ ਕਿ ਵੀ ਤੁਸੀਂ ਆਪਣਾ ਨਾਂ ਵੀ ਵਿੱਚ ਲਿਆਓ, ਉਹਦੇ ਥੱਲੇ ਉਹਨਾਂ ਦੀ ਆਫ ਕੋਰਸ ਪ੍ਰੈਕਟਿਸ ਵੀ ਪ੍ਰਮੋਟ ਹੁੰਦੀ ਹੈ। ਮੇਰਾ ਖਿਆਲ ਹੈ ਵੀ ਇਸ ਗੱਲ ਦੇ ਮੱਦੇਨਜ਼ਰ ਹੀ ਕਿ ਹਰ ਕੋਈ ਆਪਣੇ ਇੰਡੀਵਿਜੂਅਲ ਵਕੀਲ ਵੀ ਕਰ ਰਿਹਾ ਜਾਂ ਵਕੀਲ ਆਪਣੀਆਂ ਇੰਡੀਵਿਜੂਅਲ ਸੇਵਾਵਾਂ ਵੀ ਦੇ ਰਹੇ ਹੋਣਗੇ, ਉਹਦੇ ਤੇ ਜਿਹੜਾ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਲਿਖਿਆ ਉਹ ਉਹਨਾਂ ਦੇ ਵਕੀਲ ਸਿਮਰਨਜੀਤ ਸਿੰਘ ਨੇ ਰਿਲੀਜ਼ ਕੀਤਾ। ਅਸਾਮ ਜੇਲ੍ਹ 'ਚੋਂ ਜਦੋਂ ਮਿਲ ਕੇ ਆਏ ਨੇ, ਫਤਿਹ ਬੁਲਾ ਕੇ ਉਹਨਾਂ ਨੇ ਕਿਹਾ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਅਕਾਲ ਪੁਰਖ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿੱਚ ਹਾਂ। ਮੈਂ ਸਮੂਹ ਖਾਲਸਾ ਪੰਥ ਨੂੰ ਅਪੀਲ ਕਰਦਾ ਹਾਂ ਕਿ ਸਰਕਾਰ ਵੱਲੋਂ ਵਾਰਿਸ ਪੰਜਾਬ ਤੇ ਪੰਥ ਦਾ ਦਰਦ ਰੱਖਣ ਵਾਲੇ ਸਿੱਖਾਂ ਤੇ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਕਈ ਜਿਹੜੇ ਨੇ ਵਿੱਚ, ਕਿਉਂਕਿ ਇਹ ਉਹਦੇ 'ਚ ਪ੍ਰਿੰਟ ਆਊਟ 'ਚ ਬਹੁਤੀਆਂ ਚੀਜ਼ਾਂ ਕਲੀਅਰ ਨਹੀਂ ਹੋਈਆਂ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਕਈ ਝੂਠੇ ਕੇਸ ਬਣਾ ਕੇ ਗ੍ਰਿਫਤਾਰ ਕੀਤੇ ਗਏ ਹਨ। ਔਰ ਮੈਂ ਸਮਝਦਾ ਹਾਂ ਕਿ ਇਹ ਸਾਡਾ ਮੰਨਣਾ ਹੈ ਕਿ ਇਹ ਮਾਮਲਾ ਖਾਲਸਾ ਪੰਥ ਦਾ ਹੈ, ਤੇ ਮੈਂ ਪੰਥ ਨੂੰ ਅਪੀਲ ਕਰਦਾ ਹਾਂ ਕਿ ਸਿੱਖੀ ਜਜ਼ਬਾ ਰੱਖਣ ਵਾਲੇ ਅਤੇ ਕਾਬਲ ਵਕੀਲਾਂ ਦਾ ਪੈਨਲ ਜਲਦ ਤਿਆਰ ਕੀਤਾ ਜਾਏਗਾ। ਸੋ ਸਾਡੇ ਕੇਸਾਂ ਦੀ ਪੈਰਵਾਈ, ਜੋ ਸਾਡੇ ਕੇਸਾਂ ਦੀ ਪੈਰਵਾਈ ਕਰੇਗਾ, ਕੋਈ ਵੀ ਵਿਅਕਤੀ ਨਿੱਜੀ ਤੌਰ ਤੇ ਦਾਅਵਾ ਨਾ ਕਰੇ। ਸੋ ਇਸ ਚੋਂ ਇੱਕ ਗੱਲ, ਚਲੋ ਇੱਕ ਗੱਲ ਤਾਂ ਚੰਗੀ ਹੈ ਵੀ ਉਹਨਾਂ ਨੇ ਆਪਣੇ ਹੱਥਾਂ ਨਾਲ ਪੰਜਾਬੀ 'ਚ ਚਿੱਠੀ ਲਿਖ ਕੇ ਆਪਣੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਕੀਤੀ ਹੈ, ਪਰ ਇਸ ਚੋਂ ਇਹ ਵੀ ਲੱਗਦਾ ਹੈ ਵੀ ਵਕੀਲਾਂ ਦੀ ਇੱਕ ਆਪਣੀ ਹੋੜ ਲੱਗੀ ਹੋਏਗੀ ਇੰਡੀਵਿਜੂਅਲੀ ਵੀ, ਔਰ ਕਈਆਂ ਦੇ ਬਿਆਨ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ। ਇਹ ਇੱਕ ਅਫਸੋਸ ਦਾ ਕਾਰਨ ਵੀ ਹੈ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਜਿਹੜੇ ਬਾਕੀ ਸਿੰਘ ਨੇ, ਕਿੰਨੇ ਪਰਿਵਾਰ ਜਿਹੜੇ ਨੇ ਉਹ ਸਫਰ ਕਰ ਰਹੇ ਨੇ। ਚਾਹੀਦਾ ਇਹ ਸੀ, ਹੁਣ ਭਾਵੇਂ ਸ਼੍ਰੋਮਣੀ ਕਮੇਟੀ ਦੀ ਆਪਣੀ ਅੰਗਰੇਜ਼ੀ 'ਚ ਕਹਿੰਦੇ ਆ ਦੇ ਹੈਵ देयर ਓਨ ਐਕਸ ਟੂ ਗ੍ਰਾਈਂਡ, ਪਰ ਉਸ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ ਹੈ। ਲੇਕਿਨ ਦੂਸਰੇ ਪਾਸੇ ਇੰਨਾ ਵੀ ਮੈਨੂੰ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਇਸ ਲੈਵਲ ਦੇ ਨੇ ਉਹ ਐਵਰੇਜ ਵਕੀਲ ਵਾਲਾ ਪਾਰਟ ਹੀ ਹੈ। ਬਹੁਤ ਸਾਰਿਆਂ ਦੇ ਹਲਫਨਾਮੇ ਹੀ ਨਾਲ ਲਾਏ ਜਾਂਦੇ ਨੇ, ਉਹਨਾਂ 'ਚੋਂ ਕੈਪੇਬਿਲਿਟੀ ਐਬਿਲਿਟੀ ਜਿਸ ਲੈਵਲ ਦੇ ਉੱਤੇ ਜਦੋਂ ਹਾਈ ਕੋਰਟ 'ਚ ਚੈਲੰਜ ਹੋਏਗਾ NSA, ਔਰ ਦੂਸਰਾ ਉਹਦੇ 'ਚ ਤੁਹਾਨੂੰ ਬਿਗ ਨੇਮਸ ਵੀ ਚਾਹੀਦੇ ਹੁੰਦੇ ਨੇ, ਜਿਵੇਂ ਦਿੱਲੀ ਵਾਲੇ ਕੇਸਾਂ 'ਚ ਦਵਿੰਦਰਪਾਲ ਸਿੰਘ ਭੁੱਲਰ ਜਾਂ ਦੂਸਰਿਆਂ ਦੇ ਵੇਲੇ ਵੱਡੇ ਵੱਡੇ ਵਕੀਲ ਕੋਈ ਖੜੇ ਕੀਤੇ ਗਏ। ਜੇਠ ਮਲਾਨੀ ਭਾਵੇਂ ਉਹ 1 ਘੰਟੇ ਦਾ ਜਿਹੜਾ ਉਹ ਲੱਖ ਰੁਪਈਆ ਲੈਂਦੇ ਸੀ ਖੜੇ ਹੋਣ ਦਾ। ਲੇਕਿਨ ਮੈਂ ਸਮਝਦਾ ਵੀ ਇਹ ਚਲੋ ਚੰਗੀ ਗੱਲ ਹੈ, ਕੋਈ ਵਕੀਲਾਂ ਦਾ ਪੈਨਲ ਹੋਏ, ਚੰਗਾ ਹੋਏ,
ਲੇਕਿਨ ਇਹ ਹੋੜ ਜਿਹੜੀ ਹੈ ਬਹੁਤ ਵਾਰ ਦੁਖਦਾਈ ਵੀ ਹੁੰਦੀ ਹੈ। ਔਰ ਮੈਂ ਵੀ ਇਸ ਸਾਰੇ 18 ਮਾਰਚ ਤੋਂ ਬਾਅਦ ਕੁਝ ਪੀਰੀਅਡ ਜਿਹਨਾਂ ਵਕੀਲਾਂ ਨਾਲ ਰਾਫਤਾ ਹੋਇਆ, ਕੁਝ ਚ ਉਪਰਾਮਤਾ ਸੀ, ਕੁਝ ਇੱਕ ਦੂਜੇ ਬਾਰੇ ਕਹਿ ਰਿਹਾ ਸੀ ਜੀ ਉਹ ਵੀ ਚੋਰ, ਉਹ ਵੀ ਚੋਰ। ਮੈਂ ਕਿਹਾ ਜੀ ਜਿਹੜੇ ਜਿਨ੍ਹਾਂ ਨਾਲ ਟੱਕਰ ਹੈ ਉਹ ਤਾਂ ਆਪਣਾ ਸਾਰਾ ਕੰਮ ਕਰ ਹੀ ਰਹੇ ਨੇ ਜੋ ਕਰ ਰਹੇ ਨੇ, ਵੀ ਤੁਸੀਂ ਘੱਟੋ ਘੱਟ ਸਿਰ ਜੋੜ ਕੇ ਬੈਠੋ। ਔਰ ਅਸੀਂ ਫਿਰ ਵੀ ਇਸ ਗੱਲ ਦਾ ਸਕੂਨ ਹੈ ਵੀ ਐਟਲੀਸਟ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਆਪਣੇ ਪਿਆਰਿਆਂ ਦੇ ਨਾਲ ਜਾ ਕੇ ਡਿਬਰੂਗੜ੍ਹ ਦੇ ਵਿੱਚ ਗੱਲਬਾਤ ਕੀਤੀ, ਮੁਲਾਕਾਤ ਕੀਤੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।